आओ जी आ गए यहाँ ਤੇ ਪੂਰਾ ਗਾਹ ਪਾ ਗਏ ਆ। ਪੰਜਾਬੀ ਰੇਡੀਓ USA ਤੇ ਖਾਸੇ ਚਾਰੇ ਪਾਸੇ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਤੇ ਸਾਰਿਆਂ ਨੂੰ ਜੀ ਆਇਆਂ ਨੂੰ। ਅਸੀਂ ਆ ਗਏ ਹਾਂ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣ ਦੇ ਲਈ। ਹੈਲੋ ਕਿੱਦਾਂ ਕੀ ਹਾਲ ਹੈ? ਵੀਕਐਂਡ ਯੈਸ ਵੀਕਐਂਡ ਹੈ। ਜਦੋਂ ਵੀਕਐਂਡ ਦੀ ਵਾਈਬ ਆਂਦੀ ਹੈ ਨਾ ਤੇ ਮੈਂ ਕਹਿੰਦਾ ਪਿਆ ਵਾ ਮੇਰੇ ਅੰਦਰ ਦੀ ਵਾਈਫਾਂ ਜਾਗ ਜਾਂਦੀਆਂ ਨੇ। ਵਾਈਫਾਂ? ਹਾਂ ਮਤਲਬ ਕਿ ਡਿਮਾਂਡਸ ਬਣੀਆਂ ਜਾਗ ਜਾਂਦੀਆਂ ਨੇ। ਅੱਛਾ ਵਾਈਫਸ ਆਰ ਸੋ ਡਿਮਾਂਡਿੰਗ ਨਾ। ਇਹ ਕੀ ਗੱਲ ਹੋਈ ਤਾਇਆ? ਮਤਲਬ ਕਿ ਨਹੀਂ ਹੁੰਦੀਆਂ ਇੰਨੀਆਂ ਵੀ ਨਹੀਂ ਹੁੰਦੀਆਂ। ਏਦਾਂ ਕਿੱਦਾਂ ਹੈ ਤੂੰ ਜਦੋਂ ਵਾਈਫ ਬਣੇਗੀ ਤੂੰ ਵੀ ਡਿਮਾਂਡਿੰਗ ਹੋ ਜਾਣਾ। ਆਪਣੇ ਬਾਰੇ ਚ ਕਦੀ ਕੋਈ ਮੰਨਦਾ ਹੁੰਦਾ? ਉਹੀ ਨਾ ਗੱਲ ਹੈਗੀ ਨਾ ਕਿ ਨਹੀਂ ਮੰਨਦੇ ਤਾਂ ਫਿਰ ਮੇਰੇ ਅੰਦਰ ਦੀਆਂ ਵਾਈਬਾਂ ਜਾਗ ਜਾਂਦੀਆਂ ਨੇ। ਮਤਲਬ ਮੈਨੂੰ ਲੱਗਦਾ ਹੈ ਕਿ ਹਾਂ ਵਾਈਬਸ। ਮੈਂ ਸ਼ੋ ਕਿਹੜਾ ਪੰਜਾਬੀ ਰੇਡੀਓ USA ਤੇ ਅਸੀਂ ਵਾਈਬਾਂ ਹੀ ਕਹਿਣਾ। ਹਾਸੇ ਚਾਰੇ ਪਾਸੇ। ਬਿਲਕੁਲ ਹੈ ਨਾ। ਅਸੀਂ ਵਾਈਬਾਂ ਹੀ ਕਹਿਣਾ ਤੇ ਹੁਣ ਮਤਲਬ ਮੇਰਾ ਦਿਲ ਕਰਦਾ ਹੁੰਦਾ ਕਿ ਆਈ ਕੈਨ ਕਿਲ ਦ ਵੀਕਐਂਡ because I am a very big party animal. Okay. Yeah, party animal. Party animal ਤਾਇਆ ਹੈਗਾ ਬੁਰਾ। ਤਾਇਆ ਅੱਜ ਤੂੰ ਮੈਨੂੰ ਠੀਕ ਨਹੀਂ ਲੱਗ ਰਿਹਾ। ਅੱਜ ਮੈਨੂੰ ਨਾ ਮੈਂ ਉਹ ਕੀ ਕਹਿੰਦੇ ਨੇ ਪੈਰਾਸੀਟਾਮੋਲ ਖਾ ਲਈ ਹੈ। ਇਟਸ ਪੈਰਾਸੀਟਾਮੋਲ। ਨਹੀਂ ਮੈਂ ਪੀਟਾਮੋਲ ਖਾਦੀ ਹੈ। ਉਹ ਕਿਹੜੀ ਹੁੰਦੀ ਹੈ? ਸਾਲਟ ਸੇਮ ਹੁੰਦਾ ਹਾਂ ਪਰ ਇੱਕ ਕੰਪਨੀ ਹੋ ਰਿਹਾ। ਅੱਛਾ ਥੋੜਾ ਜਿਹਾ ਰਿਐਕਸ਼ਨ ਕਰ ਗਈ ਹੈ ਜਿਸ ਕਰਕੇ ਥੋੜਾ ਮੈਂ ਉੜਦਾ ਫਿਰ ਰਿਹਾ। ਪੰਛੀ ਬਣੇ ਉੜਦਾ ਫਿਰ ਨੀਲ ਗगन में। ਐਕਚੁਅਲੀ ਮੈਂ ਬਿਮਾਰ ਨਹੀਂ ਸੀ, ਮੈਂ ਸ਼ੌਂਕਿਆ ਖਾ ਲਈ ਹੈ। ਹਿੱਲਿਆ ਹੋਇਆ ਫਿਰ ਤਾਇਆ ਤੂੰ। ਤਾਂ ਹੀ ਹਿੱਲ ਪੈ ਗਈ ਮੈਨੂੰ। ਤਾਇਆ ਯਸ ਦੁਨੀਆ ਚ ਵੇ ਕੀ ਕੁਛ ਹੋ ਰਿਹਾ? ਦੁਨੀਆ ਅੱਗੇ ਤੋਂ ਅੱਗੇ ਉਹ ਅੱਗੇ ਪਹੁੰਚ ਗਈ। ਬਹੁਤ ਅੱਗੇ ਪਹੁੰਚ ਗਈ ਹੈ, ਬਹੁਤ ਜ਼ਿਆਦਾ ਅੱਗੇ ਪਹੁੰਚ ਗਈ। ਮੈਂ ਕਿਹਾ ਇੰਨੀ ਅੱਗੇ ਪਹੁੰਚ ਗਈ ਕਿ ਗੱਲ ਮੇਰੀ ਪਹੁੰਚ ਤੋਂ ਬਾਹਰ ਹੋ ਗਈ ਹੈ। ਕਿਉਂ? ਕਿਹੜੀ ਗੱਲ ਤੇਰੀ ਪਹੁੰਚ ਤੋਂ ਬਾਹਰ ਹੋ ਗਈ ਹੈ? ਹੁਣ ਜਿਵੇਂ ਜੈਕਲੀਨ ਇੰਨੀ ਗਾਂ ਮੇਰੀ ਪਹੁੰਚ ਤੋਂ ਬਾਹਰ ਹੈ ਹੁਣ। ਅੱਛਾ। Sometime often she calls me and talk about let's get married. And I always say that okay, it is okay, let's get married. But ਪਤਾ ਨਹੀਂ ਜਿੱਦਾਂ ਹੀ ਇਦਾਂ ਸਾਡੀ ਕਹਾਣੀ ਅੱਗੇ ਤੁਰਨ ਲੱਗਦੀ ਹੈ ਸ਼ਿਕਾਰ ਕਰਨ ਸਲਮਾਨ ਖਾਨ ਵਿੱਚ ਆ ਜਾਂਦਾ। ਨਹੀਂ ਤਾਇਆ ਦੇ ਗੱਲ ਇਹ ਹੈ ਨਾ ਵੀ ਉਹ ਤਾਂ ਉਹਦਾ ਕੰਮ ਹੈ, ਪ੍ਰੋਫੈਸ਼ਨ ਇੱਕ ਪਾਸੇ। ਕੀ ਇਹ ਕਿਹੜਾ ਪ੍ਰੋਫੈਸ਼ਨ ਸਲਮਾਨ ਦਾ ਲੋਕਾਂ ਦੀ ਜੋੜੀਆਂ ਚੜਵਾਉਂਦਾ? ਆਪ ਦੀ ਬਣੀ ਦੂਜਾ ਦੀ ਵਸ਼ਨ ਨਹੀਂ ਦਿੰਦਾ ਪਿਆ। ਨਹੀਂ ਇਹ ਕੀ ਗੱਲ ਹੋਈ ਤਾਂ ਐ ਥੋੜੀ ਹੁੰਦਾ ਵੀ ਉਹ ਤਾਂ ਹੁਣ ਚਲੋ ਵੀ ਫਿਲਮਾਂ ਦੇ ਵਿੱਚ ਕੰਮ ਤਾਂ ਕਰਨਾ ਹੀ ਪੈਂਦਾ। ਮੈਨੂੰ ਬਹੁਤ ਮਤਲਬ ਹੈਗਾ। ਮੈਂ ਕਹਿੰਦਾ ਪਿਆ ਕਿ ਉੱਥੇ ਜਾ ਕੇ ਨਾ ਮੈਂ ਤਾਂ ਕਾਲਾ ਹਿਰਨ ਸ਼ਿਕਾਰ ਦੀ ਫਾਈਲ ਦੁਬਾਰਾ ਖਿਲਵਾ ਦੇਣੀ ਹੈ। ਖੁੱਲ ਰਹੀ ਹੈ ਨਾ? ਹਾਂ ਮੈਂ ਹੋਰ ਖੁਲਵਾ ਦੇਣੀ। ਮੈਂ ਕਹਿੰਦਾ ਮੈਂ ਲਿਖੋ ਚਲੋ। ਐਸੇ ਖੁੱਲਣੀ ਸੀਗੀ। ਪੁੱਛ ਕਿਉਂ ਸ਼ਬਦ ਦੇ ਟਵੀਟ ਪਏ ਉਹਦਾ ਨਹੀਂ ਪਿਆ ਬਸ। ਕੀ ਪਾਇਆ ਤੈਨੂੰ ਨਹੀਂ ਪਤਾ ਲੱਗਾ? ਮੈਂ ਦੇਖਿਆ ਨਹੀਂ। ਮੈਂ ਉਹਨੂੰ ਅਨਫੋਲੋ ਕੀਤਾ ਹੋਇਆ, ਮੈਂ ਬਲੌਕ ਕੀਤਾ। ਨਹੀਂ ਮੈਂ ਤੈਨੂੰ ਦੱਸਦੀ ਆ ਇਸ ਵਾਰ ਤਾਂ ਬੋਲੇ ਨੇ ਭਾਈ ਸਾਹਿਬ। अच्छा ठीक है भाई साहब बोले हैं। बोलूंगा बताऊंगा। चलो गाना लाओ। ਕੀ ਬੋਲੇ ਨੇ ਦੱਸੋ ਮੈਨੂੰ। ਤਾਇਆ ਪਹਿਲਾਂ ਦੱਸ ਮੈਨੂੰ ਕੀ ਮਿਲੇਗਾ ਇਸ ਮਾਮਲੇ 'ਚ? ਨਹੀਂ ਮੇਰੀ ਗੱਲ ਸੁਣ। ਇਸ ਦੇ ਬਦਲੇ 'ਚ ਕੀ ਕੁਝ ਨਹੀਂ ਮਿਲੇਗਾ। ਕਿਉਂ? ਲਾਰੇ ਲੂਰੇ ਕੋਈ ਨਹੀਂ ਲੜਨਾ ਮੈਂ। ਇਹਦਾ ਕੀ ਮਤਲਬ ਹੈ? ਮੇਰਾ ਕੀ ਮੈਂ ਫਿਰ ਮੈਨੂੰ ਕੀ ਥੋੜੀ ਮਿਹਨਤ ਲੱਗੂਗੀ, ਮੈਨੂੰ ਟਵੀਟ ਫਲੋਰਨੇ ਪੈਣਗੇ। ਹੋਰ ਕੀ ਤੂੰ ਆਪ ਹੀ ਦੱਸ ਦੇ। ਤੂੰ ਮੇਰਾ ਟਾਈਮ ਲਵਾਣਾ ਹੁਣ। ਤਾਇਆ ਤੂੰ ਬਹੁਤ ਮਾੜਾ। ਉਹ ਕਹਿੰਦਾ ਰਹਿਣਾ ਮੇਰੇ ਕੋ ਪੈਸੇ ਆ ਤੇ ਐ ਤੂੰ ਮਤਲਬ ਬੋਲੇ ਕੀ ਨੇ? ਸਲਮਾਨ ਖਾਨ ਨੇ ਵੀ ਆਪਣੀ ਰਾਏ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਸਹੀ ਕੰਮ ਕੀਤਾ ਜਾਣਾ ਚਾਹੀਦਾ ਹੈ। ਜੋ ਸਭ ਤੋਂ ਸਹੀ ਹੈ ਉਹ ਕੰਮ ਕੀਤਾ ਜਾਣਾ ਚਾਹੀਦਾ ਹੈ। ਸਭ ਨੂੰ ਨੋਬਲ ਚੀਜ਼ ਕੀਤੀ ਜਾਣੀ ਚਾਹੀਦੀ ਹੈ। ਹਰ ਇੱਕ ਨਾਲ ਸਹੀ ਚੀਜ਼ ਹੋਣੀ ਚਾਹੀਦੀ ਹੈ। मतलब इन शॉर्ट मारा किसानी एक्ट भी बोले कह सकते हैं। तो बस पे फाइल तो खुली नहीं सी। उन्होंने कहा कि सब कुछ सही होना चाहिए। देखो जो कुछ भी है जो भी चीज जिदे ਲਈ भी सही है चंगी है उस बाबत गल होनी चाहिए। बिल्कुल चलो मारा जा फेवर च बोली है कि फाइल खुलवा ली है। हुन मेनू लग रहा है कि कितना हो सकता कि भाईजान का ट्वीट चेंज होगा। ये मैं नहीं लिखा, ये शेरा लिख गया, मैंने नहीं लिखा। यस काफी अच्छी एक्टिंग लगाते हो। मैं बहुत तेन पता है कि लोग एडे अनपढ़ स्पेलिंग मिस्टेक्स करके कुछ होर ही कर देते हैं। मतलब आके दस दे पहले गाना लाओ। वेलकम बैक। हाँ सारे पैसे सुन रहे हो। मैं जिवें जिक्र किया सी हुणे की गल दा। ਲੋਕੀ ਐਡੇ ਅਨਪੜ੍ਹ ਨੇ ਮੇਰੇ ਦੇਸ਼ ਦੇ। ਹਾਂ ਹੈ ਨਾ। ਜਿੱਦਾਂ ਹੀ ਰਿਹਾਨਾ ਨੇ ਸਾਡੀ ਫੇਵਰ ਚ ਬੋਲਿਆ ਹੈ। ਰਿਹਾਨਾ ਮੇਰੀ ਬੱਚੀ ਹੈ, ਅਮਰੀਕਾ ਤੋਂ ਹੀ ਹੈ।
ਜੀ ਹੈ ਨਾ ਤੇ ਕਿਵੇਂ ਜਿਵੇਂ ਉਹਨੇ ਟਵੀਟ ਪਾਇਆ ਮੈਂ ਉਹਨੂੰ ਕਾਲ ਕੀਤਾ, ਉਹਨੇ ਮੇਰਾ ਫੋਨ ਚੱਕਿਆ, ਉਹਨੇ ਨੰਬਰ ਮੇਰਾ ਸੇਵ ਕੀਤਾ ਹੋਇਆ ਸੀ, ਉਹਨੇ ਲਿਖਿਆ ਸੀ ਮਾਈ ਡੀਅਰ ਤਾਇਆ, ਉਹਨੇ ਇਸ ਨਾਮ ਤੋਂ ਸੇਵ ਕੀਤਾ ਮੇਰਾ ਨੰਬਰ। ਅੱਛਾ ਹਾਂ ਤੇ ਉਹ ਬੜਾ ਖੁਸ਼ ਹੋਈ, ਕਹਿੰਦੀ ਮਤਲਬ ਤੁਸੀਂ ਜਿਹੜੀ ਮੈਨੂੰ ਕਾਲ ਕੀਤਾ ਮੇਰੇ ਤੇ ਸੱਚੀ ਮੋਰਲ ਬੂਸਟ ਹੋ ਗਿਆ। ਅੱਛਾ ਬਹੁਤ ਜ਼ਿਆਦਾ ਖੁਸ਼ ਹੋਈ ਹੈ ਰਿਹਾਨਾ। ਤਾਇਆ ਇੰਗਲਿਸ਼ ਚ ਗੱਲ ਕੀਤੀ ਹੈ ਤੇਰੇ ਨਾਲ ਰਿਹਾਨਾ ਨੇ? ਨਹੀਂ ਅਫਗਾਨੀ ਲੈਂਗੁਏਜ ਚ ਬੋਲੇ ਆਪਾਂ। ਕੀ ਮਤਲਬ? ਇੰਗਲਿਸ਼ ਚ ਗੱਲ ਕਰਾਂਗਾ। ਵਾਟ ਯੂ ਮੀਨ ਬਾਈ ਦੈਟ? ਤੈਨੂੰ ਸਮਝ ਆਈ ਉਹਦੀ ਇੰਗਲਿਸ਼ ਚ ਗੱਲ? ਤੇ ਬਿਲਕੁਲ ਆਈ, ਕਿਉਂ ਨਹੀਂ ਆਈ? ਤੈਨੂੰ ਇੰਗਲਿਸ਼ ਆਉਂਦੀ ਹੈ ਇੰਨੀ? ਕਿਉਂ, ਮੈਨੂੰ ਨਹੀਂ ਆਉਂਦੀ। ਅੱਛਾ ਚੱਲ ਤੂੰ ਉਹ ਛੱਡ, ਬਾਕੀ ਗੱਲਾਂ। ਬ੍ਰਿਟਿਸ਼ ਕਾਉਂਸਲ ਪੇਪਰ ਲੈਣੀ ਨਾ ਇਸ ਦਾ, ਚਲੋ ਉਹਦਾ ਜਿਹੜਾ ਮੇਨ ਟਰਸਟੀ ਮੈਂ ਵਾ। ਠੀਕ ਹੈ ਤਾਇਆ, ਤੇ ਅੱਗੇ ਵੱਧ ਨਾ ਜੋ ਦੱਸਣ ਲੱਗਿਆ ਸੀ। ਬਰਦਾਸ਼ਤ ਨਹੀਂ ਹੋਇਆ, ਗਲੇ 'ਚ ਖਰਾਸ਼ ਵੀ ਆ। ਹਾਂ ਮੈਨੂੰ ਇਹ ਗੱਲਾਂ ਹਲਕ ਤੋਂ ਹੀ ਥੱਲੇ ਨਹੀਂ ਉਤਰੀ। ਹਲਕ ਜਿਹੜਾ ਨਾ ਉਹ ਆਂਦਾ ਹੈ ਫਿਲਮਾਂ 'ਚ ਵੀ ਆਂਦਾ ਹਲਕ। ਉਹ ਹਲਕ ਹੋਰ ਹੈ। ਨਹੀਂ ਮੈਂ ਉਹਦੀ ਗੱਲ ਕਰ ਰਿਹਾ ਕਿ ਉਹਦੀ ਬੋਡੀ ਕਿੱਦਾਂ ਬਣੀ ਉਹ ਵੀ ਦੱਸੂਗਾ, ਪਹਿਲਾਂ ਗੱਲ ਸੁਣ। ਹਾਂ ਰਿਹਾਨਾ ਨੇ ਸਾਡੇ ਫੇਵਰ 'ਚ ਟਵੀਟ ਪਾਇਆ। ਹਾਂ ਈਵਨ ਲੱਖੇਵਾਲ ਸਾਹਿਬ ਹੋਰ ਵੀ ਕਈ ਕਿਸਾਨ ਉਹਨਾਂ ਨੇ ਕਿਹਾ ਹੈ ਕਿ ਉਹ ਸਾਡੀ ਬੱਚੀ ਹੈ ਨਾ। ਉਹ ਲੋਕ ਭਗਤਾਂ ਨੇ ਕਰਨਾ ਸੀਗਾ ਬਾਈਕਾਟ ਰਿਹਾਨਾ। ਇਹ ਅਨਪੜ੍ਹਾਂ ਨੂੰ ਇੰਨਾ ਨਹੀਂ ਪਤਾ ਰਿਹਾਨਾ ਤੇ ਰਹਾਨੇ ਚ ਫਰਕ ਹੁੰਦਾ। ਅਜਿੰਕੇ ਰਹਾਨੇ ਦਾ ਬਾਈਕਾਟ ਦਾ ਟ੍ਰੈਂਡ ਚਲਾਤਾ ਟਵਿੱਟਰ ਤੇ। ਅਜਿੰਕੇ ਰਹਾਨੇ ਉਹੀ ਨਹੀਂ ਜਿਹਨੇ ਵਰਲਡ ਕੱਪ ਦੇ ਦੌਰਾਨ ਜਿਹੜਾ ਪਿੱਛੇ ਹੋਇਆ ਮੈਚ ਨਾ ਆਸਟ੍ਰੇਲੀਆ ਦਾ, ਹਾਂ ਉਹ ਜਿਤਾਇਆ ਉਹਨੇ ਹੈ, ਠੀਕ ਹੈ ਨਾ। ਉਹ ਵਿਚਾਰਾ ਬੈਠਾ ਘਰੇ ਰੋ ਰਿਹਾ ਹੋਣਾ ਕਿ ਮੈਂ ਇੰਨੀ ਮਿਹਨਤ ਕਰਕੇ ਦੱਸ ਟਰੋਫੀ ਜਿਤਾਈ ਹੈ ਤੇ ਮੈਨੂੰ ਬਾਈਕਾਟ ਕਰੀ ਜਾਂਦੇ ਆ। ਉਹ ਆਨੇ ਪੜੋ ਨਹੀਂ ਅੰਗਰੇਜ਼ੀ ਆਉਂਦੀ, ਮੇਰੇ ਕੋਲ ਟਿਊਸ਼ਨ ਲੈ ਲਓ, ਮੈਂ ਤੁਹਾਡੇ ਕੋਲ ਨਾ ਕਰਦੇ ਹੋਏ ਮਾੜੇ ਮੋਟੇ $200-300 ਹੀ ਚਾਰਜ ਕਰ ਲਾਂਗਾ, ਕੀ ਫਰਕ ਪੈਂਦਾ। ਆਪ ਦਾ ਕੋ ਆਪਸ਼ਨ ਮੈਂ ਬਦਲਾ ਮੁਝੇ ਵੀ ਆਤਾ ਬੇਟਾ। ਅੱਗੇ ਬਾਕੀ ਰਿਹਾਨਾ ਬਾਰੇ ਵੀ ਗੱਲਾਂ ਕਰਦੇ ਆ, ਸਟੇ ਟਿਊਨਡ। ਹੈ ਮੈਂ ਕੀ ਗੱਲ ਦੱਸਣੀ ਸੀ ਤੈਨੂੰ? ਰਿਹਾਨਾ ਦੇ ਬਾਰੇ। ਰਿਹਾਨਾ ਬੱਚੀ ਬੜੀ ਪਿਆਰੀ ਹੈ, ਬਹੁਤ ਪਿਆਰੀ ਬੱਚੀ ਹੈ। ਮੈਨੂੰ ਹਜੇ ਵੀ ਯਾਦ ਜਦੋਂ ਦਾ ਪਹਿਲਾ ਗਾਣਾ ਆਇਆ ਸੀ। ਤਾਇਆ ਪਲੀਜ਼ ਗੱਪਾਂ ਨਾ ਛੱਡਿਆ ਕਰ ਹਰ ਇੱਕ ਮੁੱਦੇ ਤੇ। ਕੀ ਹੋਇਆ ਅੱਜ ਕੀ ਗੱਪ ਮਾਰੀ? ਕਦੇ ਤਾਂ ਸੱਚ ਦੇ ਨੇੜੇ ਤੇੜੇ ਆ। ਇੱਕ ਮਿੰਟ ਮੈਂ ਝੂਠ ਕੀ ਬੋਲਿਆ? ਤੂੰ ਕਿਵੇਂ ਰਿਹਾਨਾ ਨੂੰ ਜਾਣਦਾ? ਮੈਂ ਮੈਨੂੰ ਕੌਣ ਨਹੀਂ ਜਾਣਦਾ? ਇਹ ਪੁੱਛ ਰਿਹਾਨਾ ਤੈਨੂੰ ਕਿੱਦਾਂ ਜਾਣਦੀ ਹੈ? ਤੇਰਾ ਕੁਐਸਚਨ ਹੀ ਗਲਤ ਸੀਗਾ। ਕਿੱਦਾਂ ਜਾਣਦੀ ਹੈ? ਮੈਂ ਵਰਲਡ ਵਾਈਡ ਫੇਮਸ ਹਾਂ। ਉਹਨੇ ਮੈਨੂੰ ਫੋਲੋ ਕੀਤਾ ਟਵਿੱਟਰ ਤੇ। ਮੇਰੀਆਂ ਜਿਹੜੀਆਂ ਟਵੀਟਸ ਤੂੰ ਪੜ੍ਹ ਕੇ ਤੇ ਤੇਰਾ ਜਜ਼ਬਾ ਜਾਗ ਗਿਆ, ਉਹਨੇ ਜਿਹੜੀ ਅੱਗੇ ਟਵੀਟ ਪਾਈ ਹੈ। ਪਰ ਤਾਇਆ ਗੱਲ ਇਹ ਹੈ ਵੀ ਇਸ ਵੇਲੇ ਟਵੀਟਾਂ ਦੀ ਜੰਗ ਬਹੁਤ ਜ਼ਿਆਦਾ ਛਿੜੀ ਹੋਈ ਹੈ ਔਰ ਇਹਨਾਂ ਟਵੀਟਾਂ ਦੀ ਜੰਗ ਦੇ ਮਗਰੋਂ ਹੁਣ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਜਿਹੜੀ ਚਰਚਾ ਹੋ ਰਹੀ ਹੈ ਇਸ ਕਿਸਾਨੀ ਅੰਦੋਲਨ ਨੂੰ ਲੈ ਕੇ, ਉਹਨੂੰ ਕਿਸੇ ਨਾ ਕਿਸੇ ਤਰੀਕੇ ਦਬਾਇਆ ਜਾਏ ਤੇ ਅੰਤਰਰਾਸ਼ਟਰੀ ਪੱਧਰ ਤੇ ਜਿਹੜੇ ਲੋਕ ਵਸਦੇ ਨੇ ਉਹਨਾਂ ਨੂੰ ਡਰਾਇਆ ਜਾਏ। ਮੈਨੂੰ ਆਸ਼ਾ ਆ ਰਿਹਾ ਹੈ ਕਿ ਲੋਕੀ ਬੇਵਕੂਫ ਨੇ, ਸਰਕਾਰਾਂ ਬੇਵਕੂਫ ਨੇ, ਮਹਿੰਗੇ ਰਫੇਲ ਖਰੀਦੀ ਜਾਂਦੀਆਂ ਨੇ। ਜੰਗ ਤਾਂ ਟਵਿੱਟਰ ਤੇ ਖੇਲੀ ਜਾ ਰਹੀ ਹੈ ਅੱਜ ਕੱਲ। ਮੈਂ ਤੇ ਕਹਿਣਾ ਪਿਆ ਉਹੀ ਪੈਸੇ ਆਪਣੇ ਅਕਾਊਂਟ ਵੈਰੀਫਾਈ ਕਰਾਉਣ ਤੇ ਲਾਓ। ਹਾਂ ਤਾਇਆ ਸੂਤਰਾਂ ਤੋਂ ਪਤਾ ਲੱਗਿਆ ਵੀ ਜਿਹੜੀ ਦਿੱਲੀ ਪੁਲਿਸ ਹੈ ਉਹਨੇ ਹੁਣ ਗੂਗਲ ਤੋਂ IP ਐਡਰੈਸ ਤੇ ਲੋਕੇਸ਼ਨ ਦੀ ਜਾਣਕਾਰੀ ਮੰਗੀ ਹੈ ਜਾਂ ਉਹ ਮੰਗਣ ਜਾ ਰਹੇ ਨੇ, ਜਿਹਦੇ ਤੋਂ ਇਹ ਪਤਾ ਲੱਗ ਸਕੇ ਕਿ ਇਹ ਜਿਹੜੇ ਦਸਤਾਵੇਜ਼ ਨੇ, ਜਿਹੜੀ ਟੂਲ ਕਿਟ ਦੀ ਗੱਲ ਹੋ ਰਹੀ ਹੈ, ਇਹ ਟੂਲ ਕਿਟ ਆਖਰਕਾਰ ਕਿੱਥੋਂ ਸੋਸ਼ਲ ਮੀਡੀਆ ਦੇ ਉੱਪਰ ਅਪਲੋਡ ਹੋਏ। ਅੱਛਾ ਕਰੀ ਜਾਨ ਪਤਾ। ਹਾਂ ਲੱਗ ਜੇ ਦੇਖੋ ਮੈਨੂੰ ਲੱਗਦਾ ਪਿਆ ਇੱਥੇ ਗੂਗਲ ਨੇ ਦੱਸਣਾ ਹੀ ਨਹੀਂ ਹੈਗਾ। ਕਿਉਂ? ਮੈਨੂੰ ਲੱਗਦਾ ਪਿਆ ਨਹੀਂ ਦੱਸਣਾ ਉਹਨੇ। ਦੇਖੋ ਇਹ ਤਾਂ ਸਮਾਂ ਦੱਸੇਗਾ, ਪਰ ਮੈਨੂੰ ਬੜੀ ਹੈਰਾਨੀ ਹੈ ਵੀ ਆਪਣੀ ਗਲਤੀ ਠੀਕ ਕਰਨ ਦੇ ਅਸਾਰ ਨਹੀਂ ਇਹਨਾਂ ਨੂੰ ਹੈਗਾ ਵੀ ਅਸੀਂ ਠੀਕ ਕਰ ਲਈਏ ਗਲਤੀ ਨੂੰ। ਇਹ ਸੇਮ ਐਟੀਟਿਊਡ ਦਾ ਬੰਦਾ ਸੀ। ਜਦ ਕਿ ਹਾਲਾ ਮੇਰੇ ਸ਼ੋਹਰੇ ਪਰਿਵਾਰ ਤੋਂ ਬਿਲੋਂਗ ਕਰਦਾ ਹੈ, ਲੰਕਾ ਤੋਂ, ਹੈ ਨਾ, ਚਿੱਤਰਕੂਟ ਪਰਬਤਨ ਮੈਂ ਦੱਸਦਾ ਹੈ। ਮਤਲਬ ਉਹਨੇ ਵੀ ਇਹੀ ਗਲਤੀ ਕੀਤੀ। ਸਰਵ ਸ਼ਕਤੀਮਾਨ ਸੀ ਉਹ, ਪਰ ਉਹਦੀ ਗਲਤੀਆਂ ਨੇ ਉਹਨੂੰ ਕੰਮ ਖਰਾਬ ਕਰਾਇਆ। ਇਸ ਨੀਤੀ ਉੱਤੇ ਚੱਲੋਗੇ। ਦੇਖੋ ਜੀ ਮੈਂ ਇੱਕ ਗੱਲ ਜਾਣਦਾ, ਬੜੀ ਧਿਆਨ ਨਾਲ ਸੁਣੀ ਮੇਰੀ ਗੱਲ। ਜ਼ਿੰਦਗੀ 'ਚ ਬੰਦਾ ਗਲਤੀਆਂ ਕਰਦਾ, ਉਹਨੂੰ ਇੰਪਰੂਵ ਕਿੱਦਾਂ ਕਰਦਾ ਡਿਪੈਂਡ ਕਰਦਾ ਹੈ ਕਿ ਤੁਹਾਡੀ ਸੰਗਤ ਕੈਸੀ ਹੈ। ਹੁਣ ਦੇਖੋ ਜੀ ਮਹਾਭਾਰਤ ਦੇ ਟਾਈਮ ਤੇ ਦੁਰਯੋਧਨ ਸਲਾਹ ਲੈਂਦਾ ਸੀਗਾ ਉਹਦੇ ਕੋਲੋਂ ਭਾਂਜੇ 6 ਕੀ ਨਾਂ ਸੀ ਉਹਦਾ, ਸ਼ੁਕਨੀ ਕੋਲੋਂ, ਤੇ ਸ਼੍ਰੀ ਕ੍ਰਿਸ਼ਨ ਤੋਂ ਸਲਾਹਾਂ ਲੈਂਦੇ ਸੀਗੇ ਅਰਜੁਨ। ਫਰਕ ਪੈਂਦਾ ਕੰਪਨੀ ਮੈਟਰਸ। ਤੋਂ ਆਪਣੇ ਕੰਪਨੀ ਸੁਧਾਰੋ, ਵਧੀਆ ਵਾਲੀ, ਮੇਰੇ ਵਰਗੇ ਨਾਲ ਸੰਪਰਕ ਕਰੋ, ਕੁਝ ਚੰਗੀ ਸਲਾਹਾਂ ਦੇਵਾਂਗਾ। ਬਾਏ। ਤਾਇਆ ਤੂੰ ਹੁਣੇ ਬਾਏ ਕਿਉਂ ਕਰ ਦਿੱਤੀ ਸੀ? ਮੈਂ ਮਤਲਬ ਕਿ ਉਹਨਾਂ ਨੂੰ ਬਾਏ ਕੀਤੀ ਸੀ ਜਿਹੜੇ ਮਤਲਬ ਰਹਾਨੇ ਤੇ ਰਿਹਾਨਾ 'ਚ ਫਰਕ ਨਹੀਂ ਸਮਝਦੇ ਪਏ। ਤਾਇਆ ਉਹਨਾਂ ਨੂੰ ਛੱਡ, ਉਹਨਾਂ ਦੀਆਂ ਤਾਂ ਕਿਆ ਹੀ ਗੱਲਾਂ। ਅੱਗੇ ਇੱਕ ਸੰਬਿਤ ਪਾਤਰਾ ਹੋਰਾਂ ਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ, ਹਾਲਾਂਕਿ ਅਸੀਂ ਉਹਦੀ ਪੁਸ਼ਟੀ ਨਹੀਂ ਕਰਦੇ ਵੀ ਉਹ ਸਹੀ ਹੈ ਜਾਂ ਗਲਤ ਆ, ਪਰ ਉਸ ਵੀਡੀਓ 'ਚ ਜਿਹੜੀ ਉਹ ਚਰਚਾ ਕਰ ਰਹੇ ਨੇ ਉਹ ਜ਼ਰੂਰ ਹੈਰਾਨ ਕਰਦੀ ਹੈ। ਜਿੱਦਾਂ ਕਿੱਦਾਂ? ਸੰਬਿਤ ਪਾਤਰਾ ਇੱਕ TV ਚੈਨਲ ਦੇ ਉੱਪਰ ਡਿਬੇਟ ਦੇ ਵਿੱਚ ਹਿੱਸਾ ਲੈਂਦੇ ਹੋਏ ਇਹ ਗੱਲਾਂ ਦਾ ਜ਼ਿਕਰ ਕਰ ਰਹੇ ਨੇ ਕਿ ਜਿਹੜੀ ਰਿਹਾਨਾ, ਜਿਹੜੀ ਗ੍ਰੇਟਾ ਥਨਬਰਗ ਅੱਜ ਟਵੀਟਾਂ ਕਰ ਰਹੀ ਹੈ, ਜਿਹੜੀ ਇਹਨਾਂ ਦੇ ਹੱਕ ਦੇ
ਦੇ ਵਿੱਚ ਕਿਸਾਨੀ ਅੰਦੋਲਨ ਦੇ ਹੱਕ ਦੇ ਵਿੱਚ ਬੋਲ ਰਹੀਆਂ ਨੇ ਕੁੜੀਆਂ, ਇਹ 1984 ਵੇਲੇ ਕਿਉਂ ਨਹੀਂ ਇਹਨਾਂ ਨੇ ਟਵੀਟ ਕੀਤੀ? ਵਾਹ ਤੇਰੇ ਬੱਲੇ ਬੱਲੇ ਬੱਲੇ। ਪਤਾ ਨਹੀਂ ਮੈਨੂੰ ਕਿਉਂ ਲੱਗਦਾ ਹੈਗਾ ਕਿ ਇਹ ਜਿਹੜਾ ਸੰਬਿਤ ਪਾਤਰਾ ਹੈਗਾ ਨਾ, ਇਹ ਬੀਜੇਪੀ ਦਾ ਰਾਹੁਲ ਗਾਂਧੀ ਹੈ। ਕਹਿ ਸਕਦੇ ਬਿਆਨ ਦੇ ਐਂਡੇ ਹੁੰਦੇ ਆ। ਹੁਣ ਉਹਨੇ ਸੋਨੇ ਨਾਲ ਆਲੂ ਬਣਾਏ ਸੀਗੇ, ਆਲੂ ਤੇ ਸੋਨਾ ਬਣਾਇਆ ਸੀਗਾ, ਇਹਨਾਂ ਨੇ ਉਹ ਕੁੱਕਰ ਵਿੱਚ ਚਨੇ ਚੜਾ ਦਿਆ, ਆਪਣਾ ਉਹ ਚੰਨ ਚਾੜਿਆ ਸੀਗਾ ਬੋਲ ਬੋਲ ਕੇ ਜੀ। ਪਰ ਇਹਨਾਂ ਨੂੰ ਇਹ ਦੱਸਣਾ ਚਾਹੁੰਦੀ ਆ ਮੈਂ ਕਿ ਟਵਿੱਟਰ ਜਿਹੜਾ ਹੈ ਉਹ ਹੋਂਦ ਚ ਆਇਆ 2006 ਚ ਹੈ। ਰਿਹਾਨਾ ਦਾ ਜਨਮ ਹੋਇਆ 1988 ਚ ਤੇ ਗੱਲ ਇਹ ਕਰ ਰਹੇ ਨੇ 84 ਦੀ। ਬਸ ਇਹੀ ਤੇ ਬੇੜਾ ਕਰਕੇ। ਦੇਖੋ ਮੇਰੀ ਗੱਲ, ਜਿਹੜੇ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਜੀ ਐਜ ਮੁੱਖ ਮੰਤਰੀ ਕਹਿੰਦਾ ਹੋਏ ਕਿ ਮੈਂ ਪੜਿਆ ਲਿਖਿਆ ਨਹੀਂ ਹੈਗਾ, ਤੇ ਪ੍ਰਧਾਨ ਮੰਤਰੀ ਬਣਦੇ ਹੀ ਉਹਦੀਆਂ ਵੱਡੀਆਂ ਡਿਗਰੀਆਂ ਆ ਜਾਣ, ਤੇ ਉਹ ਵਾਲੇ ਫੋਨ ਦੇ ਵਿੱਚ ਜਿਹੜਾ ਉਸ ਟਾਈਮ ਤੇ ਫੋਨ ਹੈਗਾ ਵੀ ਨਹੀਂ ਸੀ, ਉੱਥੇ ਇਹ ਵਾਲੀਆਂ ਗੱਲਾਂ ਹੋਣੀਆਂ ਬਹੁਤ ਸੁਭਾਵਿਕ ਨੇ, ਬਹੁਤ ਆਮ ਨੇ। ਉਸ ਤੋਂ ਬਾਅਦ ਵਾਰ-ਵਾਰ ਉਹਦੇ ਚੋਂ ਗੱਲ ਕਰ ਰਹੇ ਨੇ ਕਿ ਕਸ਼ਮੀਰੀ ਪੰਡਤਾਂ ਦੇ ਉੱਪਰ ਜਦੋਂ ਜ਼ੁਲਮ ਹੋਇਆ ਉਦੋਂ ਇਹ ਕਿਉਂ ਨਹੀਂ ਬੋਲੀਆਂ, ਤੇ ਸ਼ਾਇਦ ਉਹ ਇਹ ਭੁੱਲ ਗਏ ਨੇ ਕਿ ਜਿਨ੍ਹਾਂ ਨੂੰ ਅੱਜ ਤੁਸੀਂ ਵੱਖਵਾਦੀ, ਖਾਲਿਸਤਾਨੀ, ਪਤਾ ਨਹੀਂ ਕੀ ਕਹਿ ਕੇ ਭੰਡ ਰਹੇ ਹੋ, ਅੱਤਵਾਦੀ ਤੱਕ ਕਹਿ ਰਹੇ ਹੋ, ਉਹ ਉਹਨਾਂ ਦੇ ਵੰਸ਼ ਦੇ ਵਿੱਚੋਂ ਨੇ, ਗੁਰੂ ਤੇਗ ਬਹਾਦਰ ਸਾਹਿਬ ਦੇ ਵੰਸ਼ ਦੇ ਵਿੱਚੋਂ, ਜਿਨ੍ਹਾਂ ਨੇ ਕਿ ਕਸ਼ਮੀਰੀ ਪੰਡਤਾਂ ਦੇ ਖਾਤਰ ਹੀ ਸ਼ਹੀਦੀ ਦਿੱਤੀ ਸੀ। ਮੈਂ ਇੱਕ ਚੀਜ਼ ਹੋਰ ਸੋਚ ਲਈ ਹੈ, ਸਮਝ ਲਈ ਹੈ, ਇੰਨਾ ਕੁਝ ਮਾੜਾ ਹੋਣ ਦੇ ਬਾਵਜੂਦ ਵੀ ਭਗਤ ਕਿਉਂ ਰਿਐਕਟ ਨਹੀਂ ਕਰਦੇ, ਕਿਉਂ ਫੇਵਰ ਚ ਨੇ? ਮੈਂ ਸਮਝ ਗਿਆ ਕਿਉਂ। ਮੈਨੂੰ ਇਹਦਾ ਸਿੱਧਾ ਰਿਲੇਸ਼ਨ ਹੈਗਾ ਸਾਡੀ GDP ਗਿਰਨ ਨਾਲ। ਪੁੱਛ ਕਿੱਦਾਂ ਜਿੰਨਾ ਪੈਸਾ ਕਮਾਇਆ ਨਾ ਸਰਕਾਰ ਨੇ, ਅਸਲ ਚ ਕਾਲੇ ਇਲਮ ਵਾਲੇ 4 ਬਾਬੇ ਹਾਇਰ ਕੀਤੇ ਹੋਏ, ਉਹ ਅਸਲ ਚ ਨਾ ਧਾਗੇ ਟਵੀਟ ਕਰਦੇ ਪਏ ਜਨਤਾ ਦੇ ਉੱਤੇ, ਉਹ ਹਿਪਨੋਟਾਈਜ਼ ਹੋਏ ਪਏ ਨੇ, ਤਾਈਓ ਉਹ ਸੱਚ ਤੇ ਝੂਠ ਦਾ ਫਰਕ ਸਮਝ ਨਹੀਂ ਪਾ ਰਹੇ। ਇਹ ਭਗਤਾਂ ਨੂੰ ਕੁਛ ਨਾ ਕਹੋ, ਅਸੀਂ ਬਿਮਾਰੀ ਨਾਲ ਲੜਨਾ ਹੈ, ਬਿਮਾਰ ਨਹੀਂ। ਚਲੋ ਅੱਗੇ ਵਧੋ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਲਓ ਜੀ ਆ ਗਏ ਆ ਤੇ ਪੂਰਾ ਗਾਹ ਪਾ ਗਏ ਆ। ਪੰਜਾਬੀ ਰੇਡੀਓ USA ਤੇ ਹਾਸੇ ਚਾਰੇ ਪਾਸੇ। ਹਾਸੇ ਚਾਰੇ ਪਾਸੇ ਪ੍ਰੋਗਰਾਮ ਸੁਣ ਰਹੇ ਹੋ ਤੁਸੀਂ। ਤਾਇਆ ਸ਼ੰਕੀ ਤੇ ਹਰਮਨਪ੍ਰੀਤ ਕੌਰ ਤੁਹਾਡੇ ਨਾਲ। ਬਿਲਕੁਲ ਮੈਂ ਕਹਿੰਦਾ ਪਿਆ, ਮੇਰੀ ਸੁਣੀ ਗੱਲ। ਕਹਿੰਦੇ ਨੇ ਕਿ ਜਦੋਂ ਕਿਸਮਤ ਹੋਏ ਨਾ ਮਾਰੀ ਤੇ ਊਂਠ ਤੇ ਬੈਠੇ ਨੂੰ ਕੁੱਤਾ ਵਰ ਜਾਂਦਾ। ਇਹ ਵੀ ਗੱਲ ਸਹੀ ਹੈ। ਹੁਣ ਇਹੀ ਦਿਓਲ ਪਰਿਵਾਰ ਨਾ ਹੋ ਰਿਹਾ। ਹੁਣ ਪਿੱਛੇ 2 ਫਿਰਜ਼ਾਂ ਆਈਆਂ ਸੀਗੀਆਂ ਬੋਬੀ ਦਿਓਲ ਦੀਆਂ, ਵਿਚਾਰੇ ਬੋਬੀ ਤੇ ਤਰਸ ਮੈਨੂੰ ਬਹੁਤ ਆਂਦਾ ਪਿਆ। ਮਾਰੀਆਂ ਵੱਡੇ ਭਰਾ ਦੀਆਂ ਭੁਗਤ ਹੋ ਰਿਹਾ, ਉਹਦਾ ਕਸੂਰ ਹੀ ਕੋਈ ਨਹੀਂ ਤੇ ਬੋਲਦਾ ਹੀ ਕੁਛ ਨਹੀਂ ਹੈ, ਹੈਨਾ। ਤੇ ਸਭ ਤੋਂ ਵੱਡੀ ਗੱਲ ਵਿਚਾਰੇ ਦੇ ਇੱਧਰ ਦੇਖੋ, ਪਹਿਲਾਂ ਉਹਦੀ ਫਿਲਮ ਆਈ ਸੀ ਬਾਦਲ, ਕਿ ਬਰਸਾਤ ਕਿਹੜੀ ਆਈ ਸੀ ਪਤਾ ਨਹੀਂ, ਇਦਾਂ ਦੀ ਆਈ ਸੀ। ਉਹ ਤੋਂ ਬਾਅਦ ਉਹਦੇ ਫਿਲਮੀ ਕਰੀਅਰ ਚ ਸੋਕਾ ਪੈ ਗਿਆ ਸੀ, ਤੇ ਹੁਣ ਜਾ ਕੇ ਉਹਨੂੰ ਕਿਤੇ ਹਾਊਸਫੁਲ ਮਿਲੀ ਸੀਗੀ, ਉਹ ਚ ਉਹਨੇ ਮਾੜੀ ਚਵਲਾ ਮਾਰੀਆਂ, ਫਿਰ ਜਾ ਕੇ ਉਹਨੂੰ ਆਸ਼ਰਮ ਵੈਬ ਸੀਰੀਜ਼ ਮਿਲੀ ਜੋ ਕਿ ਟ੍ਰੈਂਡਿੰਗ ਤੇ ਗਈ, ਕਾਫੀ ਅੱਛੀ ਹੈ। ਜਪ ਨਾਮ, ਬਾਬਾ ਨਿਰਾਲਾ, ਗਰੀਬੋਂ ਵਾਲਾ ਵਗੈरह अच्छा खासा ਚੱਲਿਆ। ਅੱਛਾ 2 ਸੀਜ਼ਨ ਬੜੇ ਤਾਬੜਤੋੜ ਪਰਫਾਰਮ ਕੀਤੇ। ਤੀਜੇ ਦੀ ਸ਼ੂਟਿੰਗ ਪਟਿਆਲੇ ਦੇ ਲਾਗੇ ਹੋ ਰਹੀ ਸੀਗੀ, ਤੇ ਮੈਨੂੰ ਹੁਣੇ ਮੇਰੇ ਇੱਕ ਪਟਿਆਲੇ ਦੇ ਦੋਸਤ ਮੂੰਹ ਕਿਉਂ ਉਧਰ ਘੁਮਾ ਲੈਣਾ ਹੁੰਦਾ? ਮੈਂ ਕੀ ਕਰਾਂ, ਮੇਰਾ ਘੁੰਮ ਜਾਂਦਾ। ਮੇਰੇ ਐਕਚੁਅਲੀ ਨਾ ਪਤਾ ਦੱਸਦਾ ਵਾ, ਮੇਰੀ ਨਾ ਧੋਣ ਚ ਪ੍ਰੋਬਲਮ ਪੈ ਗਈ ਸੀ। ਅੱਜ ਚਲੋ ਬਾਅਦ ਚ ਜਾਣਦੇ ਆ, ਤੂੰ ਖਬਰ ਪੂਰੀ ਕਰ। ਗੱਲ ਤੇ ਸੁਣ ਲੈ, ਧੋਣ ਚ ਪ੍ਰੋਬਲਮ ਪੈ ਗਈ ਸੀਗੀ, ਐਨੀ ਸੀ ਹੁੰਦੀ ਪਈ। ਤੇ ਫਿਰ ਮੈਂ ਗਿਆ ਮਕੈਨਿਕ ਕੋਲ, ਚੈੱਕ ਕੀਤਾ, ਉਹਨੇ ਨਾ ਟੇਬਲ ਫੈਨ ਦਾ ਗਰਾਰੀ ਨਹੀਂ ਘੁੰਮਣ ਵਾਲੀ ਉਹ ਲਾਤੀ ਹੈ, ਉਹਨੂੰ ਆਪਣੇ ਮੇਰੀ ਧੋਣ ਐ ਹੋ ਜਾਂਦੀ ਹੈ। ਅੱਛਾ ਹੁਣ ਪਟਿਆਲੇ ਲਾਗੇ ਆਸ਼ਰਮ ਸੀ ਦੀ ਸ਼ੂਟਿੰਗ ਚੱਲ ਰਹੀ ਸੀ, ਉਹ ਹੁਣ ਬੰਦ ਕਰਾਤੀ ਗਈ ਹੈ। ਅੱਛਾ ਜੀ। ਪਰਸਨਲੀ ਮੈਨੂੰ ਆਸ਼ਰਮ ਸੀਰੀਜ਼ ਵਧੀਆ ਲੱਗੀ ਹੈ। ਮੈਨੂੰ ਬੋਬੀ ਦਿਓਲ ਬੜਾ ਵਿਚਾਰਾ ਲੱਗਦਾ, ਉਹਨੂੰ ਐਵੇਂ ਤੰਗ ਨਾ ਕਰੋ। ਮੈਂ ਕਹਿੰਦਾ ਪਿਆ ਬੋਬੀ ਉਹ ਵਿਚਾਰੇ ਤੇ ਕਦੇ ਵੀ ਕਿਸੇ ਦੀ ਇੰਨੀ ਸ਼ਾਦੀ ਨਾ ਭਰੋ, ਕਿਸੇ ਨੂੰ ਇੰਨਾ ਚੰਗਾ ਨਾ ਕਹੋ ਕਿ ਬਾਅਦ ਵਿੱਚ ਮੋਰੇ ਕੰਧ ਖੜੀ ਹੋ ਜਾਵੇ। ਇਹਦੇ ਬਾਰੇ ਹੁਣ ਮੈਂ ਮਾੜਾ ਕਿਵੇਂ ਬੋਲਾਂ, ਆਗੇ ਦੇਖੋ ਹੋਤਾ ਹੈ ਕਿਆ। ਪਰ ਦੇਖੋ ਜਿੱਤੇ ਇੰਨੇ ਮਾੜੇ ਹੈ, ਉਹਦੇ ਵਿੱਚ ਚੰਗਾ ਹੋਈ ਹੈ ਜਿਹੜਾ ਘੱਟ ਮਾੜਾ ਹੈ। ਗੱਲ ਖਤਮ। ਤਾਇਆ ਇਸ ਬੈਂਕ ਦੇ ਵਿੱਚ ਤੂੰ ਵੀ ਖਾਤਾ ਖੁਲਾ। ਕਿਹੜੇ ਬੈਂਕ ਚ? ਸੱਚ ਬੈਂਕ ਤੋਂ ਮੈਨੂੰ ਚੇਤਾ ਆਇਆ, ਬਜਟ ਦੇ ਵਿੱਚ ਤੂੰ ਨਹੀਂ ਸੁਣਿਆ ਤਾਇਆ? ਕੀ ਸੁਣਿਆ? ਤੇਰਾ ਕਿਤੇ ਜ਼ਿਆਦਾ ਕੋਈ ਮਤਲਬ ਲੈਣ ਦੇਣ ਪੈਸਾ ਪੂਸਾ ਤਾਂ ਨਹੀਂ ਇੰਡੀਆ ਚ ਪਿਆ? ਮੈਂ ਨਾ ਜ਼ਮੀਨਾਂ ਜਮੂਨਾਂ ਰੱਖੀਆਂ ਸੀ, ਪਰ ਤੂੰ ਮੈਨੂੰ ਕਿਉਂ ਪੁੱਛ ਰਹੀ ਹੈ ਬੈਂਕ ਦਾ ਕੀ ਸੀਨ ਹੋਇਆ? ਬੈਂਕ ਦਾ ਸੀਨ ਇਹ ਹੋਇਆ ਕਿ ਬਜਟ ਦੇ ਵਿੱਚ ਵੀ ਇਹ ਗੱਲ ਸਾਫ਼ ਕਰ ਦਿੱਤੀ ਗਈ ਹੈ ਕਿ ਜੇਕਰ ਬੈਂਕ ਡੁੱਬਦੀ ਹੈ ਤੇ ਤੁਹਾਡਾ 5 ਲੱਖ ਰੁਪਇਆ ਹੀ ਸੇਫ ਹੈ। ਮੈਨੂੰ ਕੋਈ ਟੈਨਸ਼ਨ ਨਹੀਂ,
क्यों? इंडिया च मेरे 5 लाख तो ऊपर जुड़िया नहीं कदे। ਆਪਾਂ ਘਰੇ ਰੱਖਦੇ ਆ। ਇਹ ਵੀ ਠੀਕ ਹੈ, ਪਰ ਮੈਨੂੰ ਬੈਂਕ ਦੀ ਗੱਲ ਇਸ ਲਈ ਯਾਦ ਆਈ ਕਿ ਇੱਕ ਅਜੀਬੋ-ਗਰੀਬ ਜਿਹਾ ਬੈਂਕ ਹੈ। ਦੇਖੋ ਜੀ, ਦੋ ਚੀਜ਼ਾਂ ਨੇ। ਮੋਦੀ ਜੀ ਜੋ ਸਾਡੇ ਹੈਗੇ ਮਿੱਤਰੋ ਅੰਕਲ, ਇਹਨਾਂ ਕੋਲ ਦੋ ਹੀ ਵਿਕਲਪ ਹੁੰਦੇ ਆ। ਅੱਛਾ, ਹੈ ਨਾ। ਪਹਿਲਾ ਵਿਕਲਪ ਇਹ ਹੈਗਾ ਏ ਕਿ ਜੇ ਕੋਈ ਪੰਗੇ ਪੈਂਦਾ ਛਾਪਾ ਬੈਂਕ 'ਚ ਜੇ ਪੈਸੇ ਮਾਰਦੇ ਆ ਤਾਂ ਪੈਸਾ ਡੁੱਬਦਾ। ਜੇ ਅਸੀਂ ਘਰ ਰੱਖਦੇ ਆ ਤੇ ਕੀ ਕਰਦੇ ਆ? ਨੋਟਬੰਦੀ ਕਰ ਦਿੰਦੇ ਆ। ਤੇ ਇਹਦੇ ਵਿੱਚ ਸਾਡੀ ਬਹੁਤ ਸਿਆਣੇ ਹੁੰਦੇ ਆ। ਤਾਂ ਨੋਟਬੰਦੀ ਹੋਈ ਨਹੀਂ, ਆਪਾਂ ਮਾਇਆ ਦੇ ਗੱਫੇ ਦੇ ਕੇ ਸੋਨਾ ਖਰੀਦ ਲਈਦਾ। ਕਿੰਨਾ ਸਾਰਾ ਗੋਲਡ ਆ ਜਾਂਦਾ। ਮੁੜ ਕੇ ਸੁਨਿਆਰੇ ਦੀ ਜ਼ਿੰਮੇਵਾਰੀ ਹੈ, ਉਹ ਆਪੇ ਜਾ ਕੇ ਬੈਂਕਾਂ 'ਚ ਸ਼ੈਡਿੰਗ ਕਰਾ ਕੇ ਚੇਂਜ ਕਰਾਉਂਦਾ। ਤੈਨੂੰ ਕੀ ਲੱਗਦਾ ਹੈ ਕਿ ਸੁਨਿਆਰਾ ਤਾਂ ਕਿਤੇ ਤੈਨੂੰ ਉਸੇ ਭਾਅ ਤੇ ਫ੍ਰੀ ਫੰਡ ਦੇ ਵਿੱਚ ਹੀ ਗੋਲਡ ਦੇ ਦਿੰਦਾ ਹੋਏਗਾ? ਮੇਰੀ ਸੁਣ ਗੱਲ, ਮੇਰੀ ਵਾਈ ਯੂ ਪੀਪਲ ਡੋਂਟ ਹੈਵ ਬਿਜ਼ਨਸ ਸੈਂਸ। ਹਾਂ, ਦੈਟਸ ਵਾਈ ਤੁਸੀਂ ਹਜੇ ਸਾਈਕਲ ਤੇ ਹੋ ਤੇ ਮੈਂ ਆਡੀ 'ਚ ਘੁੰਮਦਾ। ਫਰਕ ਹੈ। ਥੱਲੇ ਸਾਈਕਲ ਖੜਾ ਕਰਕੇ ਆਇਆ ਆਪਣਾ। ਤੇਰਾ ਸਾਈਕਲ ਚੁੱਕ ਕੇ ਰੱਖਿਆ ਮੈਂ, ਉਹਦਾ ਚੱਕਾ ਵਿੰਗਾ ਹੋਇਆ ਪਿਆ, ਮੈਂ ਹੁਣੇ ਸਿੱਧਾ ਕੀਤਾ। ਅੱਛਾ, ਗਾਲਾਂ ਨਾਲ ਖਿੱਚ ਕੇ ਸਿੱਧਾ ਕੀਤਾ। ਹੁਣ ਮੈਂ ਤੈਨੂੰ ਮੈਂ ਦੱਸਦਾ ਵਾਂ, ਦੇਖ ਮੇਰੀ ਗੱਲ ਸੁਣ। ਇੱਕ ਪਾਸੇ ਮੇਰਾ ਪੈਸਾ ਜਮਾ ਹੀ ਮਰਨਾ ਸੀ, ਇੱਕ ਬੰਦੇ 30% ਦੇ ਕੇ ਮੇਰਾ ਪੈਸਾ ਬਚ ਰਿਹਾ। ਮੈਂ ਕੀ ਕਰਾਂਗਾ? ਪੈਸਾ ਬਚਾਵਾਂਗਾ ਨਾ। ਤੁਸੀਂ ਬਸ ਕਮੇਟੀ ਵਾਲੀ ਆਂਟੀਆਂ ਵਾਂਗ ਲੜਨ ਲੱਗ ਪੈਣਾ ਜਾ ਕੇ ਉੱਥੇ, ਨਹੀਂ ਪੂਰੇ ਦੇ ਉਹਨੇ ਕਹਿਣਾ ਦਫਾ। ਇਸ ਕਰਕੇ ਤਾਈਓ ਤੁਸੀਂ ਕੱਚੇ ਹੋ ਤੇ ਮੈਂ ਪੱਕਾ ਮੈਂ ਇੱਥੇ। ਇਹ ਮੇਰੀ ਸੋਚ ਰੈਵੋਲੂਸ਼ਨ ਮੈਨੂੰ ਇੱਥੇ ਲੈ ਕੇ ਆਇਆ ਤੇ ਮੇਰੇ ਰੈਵੋਲੂਸ਼ਨ ਕਰਕੇ ਅੱਜ ਬਾਈਡਨ ਸਰਕਾਰ ਸੱਤਾ 'ਚ ਗਈ ਆ। ਗਾਣਾ ਲਾਓ। ਜੇ ਜੀਵ ਨੂੰ ਗੰਢ ਪੈ ਗਈ ਨਾ, ਮੈਂ ਨਹੀਂ ਖੋਲਣੀ। ਓਕੇ। ਮੇਰੇ ਤੋਂ ਵੀ ਬੈਂਕ ਦੀ ਗੱਲ ਸੁਣ ਲੈ। ਸੱਚ, ਜੇ ਬੈਂਕ 'ਚ ਕੀ ਹੋਇਆ? ਮਹਾਰਾਸ਼ਟਰ ਦੇ ਵਿੱਚ ਇੱਕ ਕਿਸਾਨ ਨੇ ਬੜੀ ਅਨੋਖੀ ਪਹਿਲ ਕੀਤੀ ਹੈ। ਕੀ ਕੀਤਾ? ਉਹਨੇ ਨਾ ਸਾਂਝੀ ਖੇਤੀ ਨੂੰ ਹੱਲਾਸ਼ੇਰੀ ਦੇਣ ਦੇ ਲਈ ਇੱਕ ਬੱਕਰੀ ਬੈਂਕ ਸ਼ੁਰੂ ਕੀਤਾ। ਇਹ 'ਚ ਕੀ ਹੋਣਾ? ਇਹ ਅਕੋਲਾ ਜ਼ਿਲ੍ਹੇ ਦੇ ਵਿੱਚ ਸਾਂਗਵੀ ਮੋਹਾੜੀ ਪਿੰਡ ਹੈ। ਅੱਛਾ। ਉੱਥੇ ਹੈ ਗੋਟ ਬੈਂਕ ਆਫ ਕਰਖੇੜਾ। ਅੱਛਾ। ਹਾਂਜੀ, ਇਹ ਨਾ ਪੂਰੇ ਰਾਜ ਦੇ ਵਿੱਚ ਇਹਦੇ ਬਾਰੇ ਚ ਗੱਲ ਹੋ ਰਹੀ ਹੈ। ਅਸਲ ਦੇ ਵਿੱਚ ਕੀ ਹੈ ਕਿ ਇਹ ਜਿਹੜਾ ਗੋਟ ਬੈਂਕ ਹੈ 2018 ਦੇ ਵਿੱਚ ਲਾਂਚ ਹੋਇਆ ਸੀ। ਜਿਹੜੇ ਵੀ ਕਿਸਾਨ ਨੇ ਲੋਨ ਲੈਣਾ ਹੁੰਦਾ ਹੈ ਨਾ, ਉਹਨੂੰ 1200 ਰੁਪਏ ਦੀ ਰਜਿਸਟ੍ਰੇਸ਼ਨ ਭਰ ਕੇ ਐਗਰੀਮੈਂਟ ਕਰਨਾ ਪਏਗਾ। ਉਸ ਤੋਂ ਬਾਅਦ ਇਸ ਐਗਰੀਮੈਂਟ ਦੇ ਮੁਤਾਬਕ ਇੱਕ ਕਿਸਾਨ ਇੱਕ ਬੱਕਰੀ ਲੈ ਸਕਦਾ ਹੈ। ਬੱਕਰੀ ਲੈਣ ਵਾਲੇ ਬੰਦੇ ਨੂੰ 40 ਮਹੀਨਿਆਂ ਦੇ ਸਮੇਂ ਦੇ ਅੰਦਰ ਬੱਕਰੀ ਦੇ 4 ਮੇਮਣੇ ਵਾਪਸ ਕਰਨੇ ਪੈਣਗੇ। ਅੱਛਾ। ਹਾਂ। ਓਕੇ। ਕੀ ਓਕੇ? ਵੈਰੀ ਨਾਈਸ। ਕੀ ਮਤਲਬ ਕਿ ਚਲੋ ਐਸੇ ਹਿਸਾਬ ਨਾਲ ਬੱਕਰੀਆਂ ਨੂੰ ਉਹਨਾਂ ਦਾ ਪਰਿਵਾਰ ਮਿਲ ਜਾਏਗਾ? ਨਹੀਂ ਤਾਇਆ, ਅਸਲ ਦੇ ਵਿੱਚ ਇਹ ਵਿਚਾਰ, ਅਸਲ 'ਚ ਦੇਸ਼ਮੁਖ ਨਾਮ ਹੈ ਜਿਨ੍ਹਾਂ ਨੇ ਕਿ ਬੈਂਕ ਸ਼ੁਰੂ ਕੀਤਾ ਹੈ। ਉਹਨਾਂ ਨੂੰ ਇਹ ਵਿਚਾਰ ਉਦੋਂ ਆਇਆ ਜਦੋਂ ਪਿੰਡ ਦੇ ਵਿੱਚ ਉਹਨਾਂ ਨੇ ਦੇਖਿਆ ਕਿ ਆਰਥਿਕ ਤੌਰ ਤੇ ਜਿਹੜੇ ਲੋਕ ਨੇ ਬਹੁਤ ਕਮਜ਼ੋਰ ਨੇ ਤੇ ਬੱਕਰੀ ਪਾਲਣ ਉਹਨਾਂ ਦੇ ਵਿੱਚ ਆਮ ਹੈ। ਤੇ ਜਿਹੜੀਆਂ ਔਰਤਾਂ ਬੱਕਰੀ ਪਾਲਣ ਕਰਦੀਆਂ ਨੇ ਉਹ ਆਪਣੇ ਬੱਚਿਆਂ ਨੂੰ ਪੜ੍ਹਾ ਸਕਦੀਆਂ ਨੇ, ਵਿਆਹ ਕਰ ਸਕਦੀਆਂ ਨੇ ਉਹਨਾਂ ਦੇ, ਹਨਾ। ਬੱਕਰੀ ਪਾਲ ਕੇ ਹੋਰ ਬਹੁਤ ਕੁਝ ਉਹਨਾਂ ਨੂੰ ਮਿਲ ਸਕਦਾ। ਮੇਮਣੇ ਕਿੱਥੋਂ ਮਾਰੇ ਫਿਰ? ਬੱਕਰੀਆਂ ਤੋਂ। ਹਾਂ, ਤੇ ਉਹੀ ਤੇ ਕਹਿ ਰਿਹਾ ਕਿ ਬੱਕਰੀਆਂ ਨੂੰ ਵੀ ਪਰਿਵਾਰ ਮਿਲਿਆ। ਜੇ 2 ਮੇਮਣੇ ਦੇਣਗੇ ਤੇ ਇੱਕ ਘਰ ਵਿੱਚ ਰਹੂਗਾ। ਹਾਂ, ਪਰਿਵਾਰ ਵਧੀਆ ਨਾ। ਬਿਲਕੁਲ। ਇਹ ਬੱਕਰੀ ਦੀ ਗੱਲ ਸੁਣ ਕੇ ਨਾ ਸੱਚੀ ਅੱਜ ਬੱਕਰਾ ਖਾਣ ਨੂੰ ਦਿਲ ਕਰ ਰਿਹਾ। ਹਾਏ, ਯੂ ਡੋਂਟ ਹੈਵ ਮਟਨ? ਨੋ, ਡੋਂਟ ਲਾਈਕ ਮਟਨ? ਮਟਨ ਮੈਂ ਕਹਿੰਦਾ ਕੀ ਕਹਿੰਦੇ ਨੇ, ਆਈ ਐਮ ਵੈਜੀਟੇਰੀਅਨ। ਫਿਰ ਤੇ ਯਾਰ ਫਿਰ ਚਲੋ ਅੱਗੇ ਵਧੋ। ਤਾਇਆ, ਅੱਜ ਤੂੰ ਬਹੁਤ ਮੈਨੂੰ ਉਦਾਸ, ਬਹੁਤ ਹੀ ਅੱਕਿਆ ਥੱਕਿਆ, ਬਹੁਤ ਹੀ ਅੰਦਰੋਂ ਉਧੜਿਆ ਹੋਇਆ ਮਹਿਸੂਸ ਹੋ ਰਿਹਾ। ਏਡੇ ਭਾਰੇ ਸ਼ਬਦ ਵਰਤ ਲੈ ਕੇ ਸੱਚੀ ਮੈਨੂੰ ਐਂ ਲੱਗਾ ਸੀ ਮੈਂ ਹੁਣੇ ਬਾਈਪਾਸ ਸਰਜਰੀ ਕਰਵਾ ਕੇ ਆਇਆ ਆਪਣੀ। ਹੋਇਆ ਕੀ ਤਾਇਆ? ਐਕਚੁਅਲੀ ਨਾ ਦੇਖੋ, USA ਦੀ ਸਰਕਾਰ ਮੇਰੇ ਦਮ ਤੇ ਹੈ ਤੇ ਮੈਂ ਬਹੁਤ ਵੱਡੇ ਰਾਜਨੀਤਿਕ ਫੈਸਲੇ ਲੈਣੇ ਹੁੰਦੇ ਜਿਸ ਕਰਕੇ ਮੈਂ ਵੀ 2-3 ਘੰਟੇ ਸ਼ੋਅ ਪਾ ਰਿਹਾ ਅੱਜ ਕੱਲ। ਅੱਛਾ। ਤੇ ਫਿਰ ਮੈਂ ਮਤਲਬ ਇੰਨੀ ਦਿਨ ਰਾਤ ਮੀਟਿੰਗਸ ਕਰਦਾ ਮੈਂ ਜਨ ਆਈ ਫੀਲ ਟਾਇਰਡ। ਓਕੇ, ਚੱਲ ਫਿਰ ਤੂੰ ਐ ਕਰਦਾ। ਉਹ ਦੇਖੋ ਬਾਈਡਨ ਜਿਹੜਾ ਸਾਡਾ ਮੇਰਾ ਛੋਟਾ ਭਰਾ ਹੈ ਨਾ, ਨਵਾਂ ਹਜੇ ਸੱਤਾ 'ਚ ਆਇਆ, ਉਹਨੂੰ ਹਜੇ ਨਾ ਰਾਜਨੀਤੀ ਦਾ ਬਹੁਤਾ ਪਤਾ ਨਹੀਂ ਹੈ। ਅੱਛਾ। ਤੇ ਫਿਰ ਮੈਂ ਥੋੜੇ ਗੁਣਗੁਣ ਵੀ ਦੇ ਰਿਹਾ ਵਾਂ, ਸਲਾਹਾਂ ਵੀ ਦੇ ਰਿਹਾ, ਮਤਲਬ ਕਿ ਸਲਾਹਕਾਰ ਬਣਿਆ ਹੋਇਆ ਮੈਂ ਇੱਥੇ, ਰਾਸ਼ਟਰਪਤੀ ਦਾ ਮੀਡੀਆ ਸਲਾਹਕਾਰ ਹਾਂ। ਓਕੇ। ਹਾਂ, ਤੇ ਉਹ ਚੱਕਰ 'ਚ ਫਿਰ ਮੈਂ ਸ਼ੋਅ ਘੱਟ ਪਾ ਰਿਹਾ ਵਾਂ। ਓਕੇ, ਤੇ ਤਾਇਆ ਫਿਰ ਕੋਈ ਗਾਣਾ ਗੁਣਾ ਸੁਣਾ ਦੇ, ਥੋੜੀ ਜਿਹੀ ਊਰਜਾ ਆਵੇ ਪ੍ਰੋਗਰਾਮ 'ਚ ਵੀ ਤੇਰੇ 'ਚ ਵੀ। ਮੈਂ ਰਾਜਨੀਤਿਕ ਗੱਲਾਂ ਕਰ ਰਿਹਾ ਵਾਂ। ਮੈਂ ਰਾਜਨੀਤਿਕ ਗੱਲਾਂ ਸੁਣ ਕੇ ਅਕਸਰ ਬੋਰ ਹੋ ਜਾਂਦੀ ਹਾਂ। ਅੱਛਾ। ਗਾਣਾ ਸੁਣਾਣਾ? ਹਾਂ, ਗਾਣਾ ਫਿਰ ਆ ਕੀ ਹੈ? ਬੋਲੇ ਚੂੜੀਆਂ ਬੋਲੇ ਕਾਂਗੇ ਨਾ, ਕੀ ਦਾ ਨਾਮ ਲੈ ਲਿਆ ਕੰਗਣਾ ਤਾਂ ਨਾ ਹੀ ਬੋਲੇ ਤਾਂ ਚੰਗੀ ਹੈ। ਬੋਲੇ ਜਗ੍ਹਾ ਤੇ ਮੈਂ ਕੁਝ ਹੋਰ ਲੈਣਾ ਸੀਗਾ। ਬੋਲੇ ਚੂੜੀਆਂ ਵਾਹ ਕੰਗੇ ਨਾ। गाना हो गया? नहीं, तू ऐकर गाना सोच ले, केड़ा गाना है? ऊर्जा आई के नहीं आई? आई। बोले चूड़ियां वाह 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 कंगना। वेलकम बैक। हाशे चारे पाशे सुन रहे हो? बोले चूड़ियां
हाँ वाह कंगना। हाँ हाँ जी ताया कोई लेटेस्ट गाना सुनाया कर। लेटेस्ट गाना? हाँ लेटेस्ट केड़ा सुनावा गाना? मैं लेटेस्ट सुनदा नहीं पिया आजकल गाने। तू कोई गाना दस मनु ताया तू ऐ कर चल लेटेस्ट रहन दे, कोई भी अपने वेले दा मशहूर कोई तेरा पसंदीदा गीत सुना। अच्छा फिर मैं कहना कुड़िया ने तेरे ब्राउन रंग ने मुंडे पट्टे ते सारे मेरे टाउन दे, कोई काम ही उत्ते जावे ना, रोटी पानी खावे ना, गोरी गोरी कुड़िया नु कोई मुंह लावे ना। यो ताया सिंह। ताया ये तेरा पसंदीदा गाना सी? नहीं मैं लिखिया, मैं एक्चुअल च मैं लिखिया। ताया कोई दुनिया च ऐसा काम है जेड़ा आप जी दे नाल संबंधित ना होए? मैं जी व्याख्या भी कर सकदा। करो। कुड़िए नी तेरे ब्राउन रंग ने। पहली गल ਜਾਂ ਤਾਂ रंग काला ਹੁੰਦਾ ਜਾਂ ਚਿੱਟਾ ਹੁੰਦਾ। ब्राउन ਵੀ ਹੁੰਦਾ, ਕਣਕ ਵਿੰਨੇ ਨੂੰ ब्राउन ਕਹਿੰਦੇ ਨੇ। ਉਹ ਇਹ ਮੈਂ ਯਾਦ ਕੀਤਾ। ਉਹ ब्राउन ਕਿੱਦਾਂ ਸੀਗਾ ਮੈਂ ਦੱਸਦਾ ਵਾਂ। ਮੇਰੇ ਪਿੰਡ ਚ ਕੁੜੀ ਸੀ, ਉਹਨੇ ਨਾ ਮਹਿੰਦੀ ਸਿਰ ਤੇ ਲਾਣੀ ਸੀਗੀ, ਮੂੰਹ ਤੇ ਲਾ ਲਈ, ਉਹਦਾ ਰੰਗ ਬ੍ਰਾਊਨ ਹੋ ਗਿਆ। ਠੀਕ ਹੈ ਫਿਰ ਮੈਂ ਉਹਦਾ ਨਾਂ ਪਾਇਆ ਕੁੜੀ ਤੇਰੇ ਬ੍ਰਾਊਨ ਰੰਗ ਨੇ। ਮੁੰਡੇ ਪੱਟ ਤੇ ਸਾਰੇ ਮੇਰੇ, ਉਹ ਪੱਟੇ ਨਹੀਂ ਸੀ, ਡਰੇ ਸੀਗੇ। ਉਹ ਬ੍ਰਾਊਨ ਕਲਰ ਕਰਕੇ ਰਾਤ ਦੀ ਟੋਰੀ ਰੋਕਣ ਚੜੇਲ ਆ ਗਈ ਹੈ ਨਾ। ਜੱਜ ਸ਼ਿਵਿਆ ਚ ਲੰਘਿਆ ਚੜੇਲ ਟੱਕਰੀ, ਬੜੀ ਸੋਹਣੀ ਭੂਤ ਫੀਮੇਲ ਟੱਕਰੀ। ਕਹਿੰਦੀ ਜੱਟਾ ਡਰ ਨਾਲ ਹੋ ਜਾ ਇਕੱਠਾ, ਨਹੀਂ ਤੇ ਆਹ ਕਰ ਦੂ, ਨਹੀਂ ਤੇ ਵਾਹ ਕਰ ਦੂ, ਤੈਨੂੰ ਤੇਰੀ ਘਰ ਵਾਲੀ ਦਾ ਭਰਾ ਕਰ ਦੂ, ਹੈ ਨਾ। ਏਦਾਂ ਦਾ ਫੀਲ ਹੋਇਆ। ਅੱਛਾ ਕੁੜੀ ਚ ਤੇਰੇ ਬ੍ਰਾਊਨ ਰੰਗ ਨੇ, ਮੁੰਡੇ ਪੱਟ ਤੇ ਸਾਰੇ ਮੇਰੇ। ਉਹ ਗਾਣਾ ਕਦੋਂ ਆਇਆ? ਉਹ ਗਾਣਾ ਕਦੋਂ ਆਇਆ? ਮੈਂ ਤੈਨੂੰ ਐਕਸਪਲੇਨ ਕਰ ਰਿਹਾ। ਅੱਛਾ ਦੋਨੋਂ ਮੇਰੀਆਂ ਰਚਨਾਵਾਂ ਨੇ। ਠੀਕ ਹੈ ਕੋਈ ਕੰਮ ਦੇ ਉੱਤੇ ਜਾਵੇ ਨਾ, ਰੋਟੀ ਪਾਣੀ ਖਾਵੇ। ਕੰਮ ਤੇ ਕਿਉਂ ਨਹੀਂ ਜਾ ਰਿਹਾ? ਕਿਉਂ ਨਹੀਂ ਜਾ ਰਿਹਾ? ਸਾਰੇ ਹੱਡਰਾਮ ਨੇ। ਅੱਛਾ ਕੰਮ ਕਰਕੇ ਰਾਜੀ ਨਹੀਂ ਹੈਗੇ। ਇਹਦੇ ਵਿੱਚ ਸਰਕਾਰ ਨੂੰ ਵੀ ਇੱਕ ਵਿਅੰਗ ਹੈਗਾ, ਇੰਪਲੋਇਮੈਂਟ ਜਨਰੇਟ ਨਹੀਂ ਕਰਦੀ ਸਰਕਾਰ, ਹੈ ਨਾ। ਇਹਦੇ ਚ ਮੈਂ ਇੱਕ ਇਹ ਵੀ ਪੱਖ ਲੈ ਕੇ ਆਂਦਾ, ਹੈ ਨਾ। ਕੋਈ ਕੰਮ ਦੇ ਉੱਤੇ ਜਾਵੇ ਨਾ, ਰੋਟੀ ਪਾਣੀ ਖਾਵੇ ਨਾ। ਕਿਉਂ ਨਹੀਂ ਖਾ ਰਿਹਾ? ਕਿਉਂ? ਕਿਉਂਕਿ 4 ਰੁਪਏ ਕਿਲੋ ਆਟਾ 20 ਰੁਪਏ ਕਿਲੋ ਦਾਲ ਹੁਣ ਨਹੀਂ ਮਿਲਦੀ ਛੇਤੀ, ਇਸ ਕਰਕੇ ਰੋਟੀ ਪਾਣੀ ਨਹੀਂ ਖਾ ਰਹੇ। ਮੈਂ ਬਲਕਿ ਮੈਂ ਪੋਲੀਟੀਕਲ ਗਾਣਾ ਗਾਇਆ ਸੀਗਾ। ਫਿਰ ਮੈਂ ਹਨੀ ਨੂੰ ਕਹਿ ਕੇ ਤੂੰ ਯੂਥ ਓਰੀਐਂਟਡ ਅਪਰੋਚ ਲੈ ਕੇ ਚੱਲਦਾ, ਤੂੰ ਇਹਨੂੰ ਰੈਪ ਚ ਗਾ। ਫਿਰ ਉਹਨੇ ਅੱਗੇ ਉਹ ਗੱਲ ਸਮਝਾਈ, ਉਹ ਕੁੜੀਆਂ ਗੱਲ ਨਹੀਂ ਸੁਣਦੀਆਂ। ਉਹਨੇ ਕਿਹਾ ਤੈਨੂੰ ਇੱਕ ਗੱਲ ਸਮਝ ਆਵਾਂ, ਉਹ ਵੀ ਮੈਂ ਹੀ ਲਿਖਿਆ। ਇੰਨਾ ਗੰਦਾ ਹੈ? ਇੰਨਾ ਗੰਦਾ? ਮੈਂ ਕਿਹਾ ਸੀ ਮਾੜੀ ਗੱਲ ਉੱਤੇ ਕਦੇ ਹੱਥ ਨਾ ਉਹਨੇ ਪੁਰਜੇ ਪਰ ਜੋ ਨੈਪ ਫਿੱਟ ਕਰ ਲੈ ਵਿੱਚ। ਮਤਲਬ ਉਹ ਥੋੜਾ ਜਿਹਾ ਨਾ ਹੈ ਵੈਸੇ ਤੋੜ ਮਰੋੜ ਕੇ, ਉਹ ਮਕੈਨਿਕ ਰਿਹਾ ਨਾ ਆਪਣੇ ਟਾਈਮ ਤੇ। ਬਹੁਤ ਸਾਰੀਆਂ ਤੇਰੇ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਬਹੁਤ ਸਾਰਾ ਮਜ਼ਾ ਆਇਆ। ਬਹੁਤ ਬਹੁਤ ਸ਼ੁਕਰੀਆ ਤਾਇਆ। ਤੇ ਹੁਣ ਤੂੰ ਆਪਣਾ ਵੀਕਐਂਡ ਇੰਜੋਏ ਕਰ ਸਕਦਾ। ਮੈਂ ਤੇ ਕਰਨਾ ਹੀ ਹੈ, ਉਹ ਜਗ੍ਹਾ ਪੁੱਛ ਕੇ ਕਰਦਾ ਅੱਗੇ। ਮੈਂ ਇਸ ਵਾਰੀ ਮੈਂ ਜਾ ਰਿਹਾ ਹੈਗਾ ਵਾ ਬੜੀ ਵਧੀਆ ਬੀਚ ਤੇ। ਅੱਛਾ ਹੈ ਮਤਲਬ ਕਿ ਤੜਕ ਸੁੰਦਰਮ ਬੀਚ ਮੈਂ ਜਾ ਰਿਹਾ। ਇਹ ਕਿਹੜਾ ਬੀਚ ਹੈ? ਇਹ ਸ਼੍ਰੀਲੰਕਾ ਤੋਂ ਖੱਬੇ ਮੁੜ ਕੇ ਨਾ ਅੱਗੇ ਇੱਕ ਜਗ੍ਹਾ ਆਂਦੀ ਜਿਹਦਾ ਨਾਮ ਮੈਨੂੰ ਵੀ ਨਹੀਂ ਪਤਾ। ਕਹਿੰਦੇ ਉੱਥੇ ਬਾਹੂਬਲੀ 1 ਦੀ ਸ਼ੂਟਿੰਗ ਹੋਈ ਮਾਰੀ ਮੋਟੀ। ਹਾਂ ਨਾ ਉਹ ਤੜਕ ਸੁੰਦਰਮ ਬੀਚ ਤੇ ਜਾ ਕੇ ਨਾ ਮੈਂ ਨਾਰੀਅਲ ਪਾਣੀ ਨਾਲ ਪਿਆਸ ਬੁਝਾਉਂਗਾ ਆਪਣੀ। ਤੇ ਉੱਥੇ ਕਹਿੰਦੇ ਨਮਕ ਦੀ ਲੋੜ ਨਹੀਂ ਪੈਂਦੀ, ਸਮੁੰਦਰ ਚ ਕਾਫੀ ਨਮਕ ਹੁੰਦਾ। ਸਮੁੰਦਰ ਚ ਵੈਸੇ ਵੀ ਕਾਫੀ ਨਮਕ ਹੁੰਦਾ ਹਰ ਥਾਂ ਤੇ, ਹੈ ਨਾ। ਨਹੀਂ ਇਹ ਥੋੜਾ ਇਹ ਆਇਓਡੀਨ ਯੁਕਤ ਹੁੰਦਾ। ਅੱਛਾ ਹੈ ਨਾ, ਇਹਦੇ ਨਾਲ ਤੁਹਾਨੂੰ ਖੇਂਗਾ ਨਹੀਂ ਹੁੰਦਾ। ਸਮਝੇ ਕਿ ਨਹੀਂ? ਇਹ ਵੇ ਨਮਕ ਨੂੰ ਕੱਢ ਕੇ ਮੈਂ ਮੱਛੀ ਬਾਰਬੀਕਿਊ ਕਰਕੇ ਖਾਣ ਵਾਲਾ ਹੁੰਦਾ। As I like seafood, you know. ਚੱਲੀਏ ਹੁਣ। ਚਲੋ ਚੱਲਦੇ ਆ, ਮੰਡੇ ਮਿਲਦੇ ਆ। ਤੇ ਮੈਂ ਤਾਂ ਵੀਕਐਂਡ ਮਨਾਉਂਗਾ, ਤੁਸੀਂ ਵੀ ਮਨਾਓ। ਅੱਲਾ ਤੁਹਾਨੂੰ ਸ਼ਾਇਦ ਬਖਸ਼ੇ। ਮੈਂ ਤੇ ਅਮਰ ਹੈਗਾ ਹੀ ਆ। ਬਾਏ ਬਾਏ।